जाबला खालसा रहे न्यारा तब लग तेज दूं मैं सारा जब एक गैब विपरन की रीत मैं ना करूं इनकी प्रतीत। जिन्ना चर कहते सच्चे पातशाह ने कहा भी ये खालसा न्यारा रहेगा दूजिया नालों अपने तप ते मैं अपना सारा तप ते जिन्हों देंगा। जिदने लोगों के घोल मिल गए उन्होंने वर्गे हो गए उस टाइम कहता मेरी कोई प्रतीत नहीं मैं परखना नहीं गा मैं पिछे हट जाना। पुर की फौज साजियो खालसा परमात्मा की मौज पर। चलो जी मियाँ आसफ अली ननकाना बाजार च खड़ा मैं ਤੇ ਇੱਥੇ ਮੇਰੇ ਨਾਲ ਦੋ ਅੰਮ੍ਰਿਤਧਾਰੀ ਸਿੱਖ ਖੜੇ ਆ ਇਹਨਾਂ ਨਾਲ ਗੱਲ ਕਰਦੇ ਆ ਸਰਦਾਰਾਂ ਨਾਲ। ਕੀ ਹਾਲ ਚਾਲ ਹੈ ਜੀ ਤੁਹਾਡਾ? ਬਿਲਕੁਲ ਸਹੀ ਹੈ ਜੀ। ਕੀ ਨਾਂ ਤੁਹਾਡਾ? ਮੇਰਾ ਨਾਮ ਜੀਵਨ ਸਿੰਘ ਹੈ ਜੀ। ਮੈਂ ਪੰਜਾਬ ਤੋਂ ਲੁਧਿਆਣਾ ਡਿਸਟ੍ਰਿਕਟ ਖੰਨੇ ਤੋਂ ਆਇਆ। ਤੁਹਾਡਾ ਕੀ ਨਾਂ ਜੀ? ਮੇਰਾ ਨਾਮ ਗੁਰਦੇਵ ਸਿੰਘ ਹੈ ਤੇ ਇੰਡੀਆ 'ਚ ਪੰਜਾਬ ਤੋਂ ਡਿਸਟ੍ਰਿਕਟ ਪਟਿਆਲਾ ਪਿੰਡ ਮੇਰਾ ਸ਼ੁਤਰਾਣਾ ਹੈ। ਅੱਛਾ ਹਾਂਜੀ ਸਾਡਾ ਬੈਕ ਜਿਹੜਾ ਹੈ ਉਹ ਪਾਕਿਸਤਾਨ ਦਾ ਹੀ ਹੈ। ਕਿਹੜਾ? ਉੱਧਰੋਂ ਗਏ ਹਾਂ ਗੁਜਰਾ ਆਪਣਾ ਜਿਹੜਾ ਸਾਡਾ ਗੁਜਰਾਂਵਾਲਾ ਸੀ ਤੇ ਤਹਿਸੀਲ ਸਾਡੀ ਕੰਮ ਹੋ ਗਈ ਤੇ ਨਾਲ ਹੀ ਉਹਦੇ ਭਾਨਪੁਰ ਪਿੰਡ ਹੈ ਉੱਥੋਂ ਅਸੀਂ ਗਏ ਹੋਏ ਹਾਂ। ਅੱਛਾ ਇੱਥੋਂ ਗਏ ਹੋਏ? ਹਾਂਜੀ ਰੋੜੀ ਸਾਹਿਬ ਗੁਰਦੁਆਰੇ ਦੇ ਨੇੜੇ ਹੀ। ਤੇ ਹੁਣ ਤੁਸੀਂ ਇੱਥੇ ਬਾਜ਼ਾਰ 'ਚ ਫਿਰ ਰਹੇ ਹੋ ਤੇ ਇੱਥੋਂ ਕੋਈ ਸ਼ਾਪਿੰਗ ਕਰਦੇ ਫਿਰ ਰਹੇ ਹੋ? ਸ਼ੋਪਿੰਗ ਨਹੀਂ ਅਸੀਂ ਵੈਸੇ ਫਿਰ ਰਹੇ ਹਾਂ। ਸ਼ੋਪਿੰਗ ਅਸੀਂ ਕਰਨੀ ਹੈ ਤੇ ਅਜੇ ਕੀਤੀ ਨਹੀਂ ਗੀ। ਉਹਦੇ ਸਾਡੇ ਮਨ 'ਚ ਵੀ ਕਰਨੀ ਹੈ ਸ਼ੋਪਿੰਗ। ਅਸੀਂ ਹੁਣ ਦਰਬਾਰ ਨੂੰ ਜਾ ਰਹੇ ਹਾਂ ਵੀ ਉੱਥੇ ਸਮਾਨ ਜਿਹਦਾ ਇੱਧਰੋਂ ਗਏ ਫਿਰ ਲਵਾਂਗੇ। ਅੱਛਾ ਅੱਛਾ ਹਾਂਜੀ ਸਮਾਨ ਸ਼ੋਪਿੰਗ ਕਰਨੀ ਹੈ ਜ਼ਰੂਰ। ਤੇ ਇਹ ਤੁਸੀਂ ਜਿਹੜਾ ਪੂਰਾ ਡਰੈਸ ਇਹਦੇ ਬਾਰੇ ਥੋੜਾ ਜਿਹਾ ਦੱਸੋ। ਇਹ ਤਾਂ ਡਰੈਸ ਤਾਂ ਜੋ ਮਤਲਬ ਖਾਲਸਾ ਦੀ ਵਰਦੀ ਹੈ ਕਿਸਮ ਦੀ ਉਸ ਟਾਈਪ ਦੀ ਇਹ ਡਰੈਸ ਹੈ। ਨਹੀਂ ਉਹ ਤੇ ਤੁਸੀਂ ਪਾਇਆ ਹੋਇਆ ਮੈਂ ਇਸੇ ਲਈ ਪੁੱਛ ਰਿਹਾ ਕਿ ਤੁਸੀਂ ਕਿਸੇ ਫੌਜ ਦਾ ਵੀ ਹਿੱਸਾ ਹੋ? ਮੇਰੇ ਤੋਂ ਦੱਸਦੇ ਮੇਰੇ ਗੱਲੋਂ ਗੱਲ ਵੀ ਸਾਹਿਬ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਸਾਜਿਆ ਹੈ। ਖਾਲਸਾ ਪੰਥ ਸਾਜ ਕੇ ਉਹਨੂੰ ਇੱਕ ਵਰਦੀ ਦਿੱਤੀ ਹੈ। ਅਸੀਂ ਨਾ ਖਾਲਸਾ ਅਕਾਲ ਪੁਰਖ ਕੀ ਫੌਜ ਸਾਜੋ ਖਾਲਸਾ ਪਰਮਾਤਮਾ ਕੀ ਮੌਜ। ਪਰਮਾਤਮਾ ਦੀ ਮੌਜ ਵਿੱਚ ਆ ਕੇ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਸਾਜਿਆ ਸੀ। ਜੋ ਰੂਪ ਸਾਨੂੰ ਸੱਚੇ ਪਾਤਸ਼ਾਹ ਨੇ ਕਿਹਾ ਵੀ ਉਹਦਾ ਹੈ ਉਹ ਮੈਂ ਤੁਹਾਨੂੰ ਦੇ ਰਿਹਾ। ਕੇਸਾਧਾਰੀ ਤੁਹਾਨੂੰ ਬਣਾ ਕੇ ਅੰਮ੍ਰਿਤ ਛਕਾ ਕੇ ਜੋ ਵਰਦੀ ਸਾਨੂੰ ਦਿੱਤੀ ਹੈ ਜਿਹੜੀ ਪਾਈ ਹੋਈ ਹੈ ਇਹ ਸਾਡੀ ਡਰੈਸ ਹੈ ਖਾਲਸੇ ਦੀ। ਸਾਨੂੰ ਸੱਚੇ ਪਾਤਸ਼ਾਹ ਨੇ ਡਰੈਸ ਦਿੱਤੀ ਹੈ ਕਿਉਂਕਿ ਜਦੋਂ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਉਹਦਾ ਸੀਸ ਕਲਮ ਕੀਤਾ ਜਾਂ ਉਹਨੂੰ ਸ਼ਹੀਦ ਕੀਤਾ ਸੀ ਤੇ ਉਸ ਟਾਈਮ ਭਾਈ ਜੀਵਨ ਸਿੰਘ ਜਦੋਂ ਉਹਨਾਂ ਸੀਸ ਲੈ ਕੇ ਗਏ ਨੇ ਨਾ ਤੇ ਗੁਰੂ ਗੋਬਿੰਦ ਸਿੰਘ ਨੇ ਪੁੱਛਿਆ ਵੀ ਉੱਥੇ ਕੋਈ ਗੁਰੂ ਦਾ ਸਿੱਖ ਨਹੀਂ ਸੀ ਤਾਂ ਭਾਈ ਜੀਵਨ ਸਿੰਘ ਨੇ ਇਹ ਗੱਲ ਕਹੀ ਸੀ ਵੀ ਉੱਥੇ ਗੁਰੂ ਦੇ ਸਿੱਖ ਤੇ ਹੋਣਗੇ ਪਰ ਕਿਸੇ ਦੀ ਪਛਾਣ ਨਹੀਂ ਸੀ ਆਉਂਦੀ। ਤੇ ਉਦੋਂ ਫਿਰ ਗੁਰੂ ਗੋਬਿੰਦ ਸਿੰਘ ਨੇ ਕਿਹਾ ਫੈਸਲਾ ਕੀਤਾ ਸੀ ਕਿ ਮੈਂ ਇੱਕ ਇਹੋ ਜਿਹਾ ਖਾਲਸਾ ਸਾਜ ਦਿਆਂਗਾ ਜਿਹੜਾ ਲੱਖਾਂ ਕਰੋੜਾਂ 'ਚ ਵੀ ਖੜਾ ਹੋਇਆ ਮੇਰੀ ਆਪਣੀ ਪਛਾਣ ਨਹੀਂ ਰੋਕ ਸਕੇਗਾ। ਇਹ ਸਾਡੀ ਇਸ ਵਾਸਤੇ ਵੱਖਰੀ ਪਛਾਣ ਹੈ। ਅਸੀਂ ਖਾਲਸਾ ਜਿਹੜੀ ਫੌਜ ਆ ਸਮਝੋ ਕਿ ਨਹੀਂ। ਇਹ ਸਾਡਾ ਪਹਿਰਾਵਾ ਜੋ ਹੈ ਸ਼ਸਤਰਧਾਰੀਆਂ ਖਾਲਸਾ ਜਿਹੜਾ ਉਹ ਸ਼ਸਤਰਧਾਰੀ ਹੁੰਦਾ ਜੀ। ਇਹ ਸਾਡਾ ਸ਼ਸਤਰ ਹੈ। ਅਸੀਂ ਸ਼ਸਤਰਧਾਰੀ ਹਾਂ। ਸਿਪਾਹੀ ਅਸੀਂ ਮਤਲਬ ਸੰਤ ਸਿਪਾਹੀ ਹਾਂ। ਅਸੀਂ ਸਿਪਾਹੀ ਵੀ ਹਾਂ ਸੰਤ ਵੀ ਹਾਂ। ਤੁਹਾਡੇ ਮੁਸਲਮਾਨ ਧਰਮ 'ਚ ਕਿਸੇ ਦੀ ਸੁਨਤ ਨਾ ਹੋਈ ਹੋਵੇ ਤਾਂ ਮੁਸਲਮਾਨ ਨਹੀਂ ਗਿਣਿਆ ਜਾਏਗਾ। ਮਿਲਣ ਨਹੀਂ ਗਿਣਿਆ ਜਾਂਦਾ। ਸਹੀ ਗੱਲ ਹੈ। ਇਸ ਤਰ੍ਹਾਂ ਹੀ ਹੁਣ ਸਿੱਖ ਨੂੰ ਤੇ ਬਥੇਰੇ ਫਿਰਦੇ ਨੇ। ਨਹੀਂ ਜੀ ਇਹ ਗੱਲ ਤੁਹਾਡੀ ਸਹੀ ਹੈ ਦੋਨੋਂ ਪਛਾਣੇ ਜਾਂਦੇ। ਲੇਕਿਨ ਜਿੰਨਾ ਚਿਰ ਉਹ ਸਿੱਖ ਅੰਮ੍ਰਿਤ ਨਹੀਂ ਛਕਦਾ ਪੰਜ ਗਕਾਰੀ ਰਹਿਤ ਨਹੀਂ ਕਰਦਾ ਉਹ ਅਸਲੀ ਸਿੱਖ ਨਹੀਂ ਹੈਗਾ। ਅੱਛਾ ਅੱਛਾ ਜਿਹੜੇ ਮੋਨੇ ਸਿੱਖ ਆ ਜਾਂ ਦੂਜੇ ਆ ਦਾੜੀ ਵੀ ਰੱਖ ਲਓ ਗੁਰੂ ਦੇ ਘਰ 'ਚੋਂ ਮਨਜ਼ੂਰ ਨਹੀਂ ਹੈਗਾ। ਸੱਚੇ ਪਾਤਸ਼ਾਹ ਨੇ ਸਾਨੂੰ ਹੁਕਮ ਕੀਤਾ ਹੈ जाबला खालसा रहे न्यारा तब लग तेज दूं मैं सारा जब एक गैब विपरन की रीत मैं ना करूं इनकी प्रतीत। जिन्ना चर कहते सच्चे पातशाह ने कहा भी ये खालसा न्यारा रहेगा दूजिया नालों अपने तप ते मैं अपना सारा तप ते जिन्हों देंगा। जिदने लोगों के घोल मिल गए उन्होंने वर्गे हो गए उस टाइम कहता मेरी कोई प्रतीत नहीं मैं परखना नहीं गा मैं पिछे हट जाना। बस सही है मैं समझ गया जी ये गल और बड़िया चंगियां गल्लां ज़ाहिर है जो मिली दा किसी नूं अगों पता लगता कि किहड़ी गल है। बहरहाल जी ये खालसे ਜਿਹੜੇ ਆ ਬਕਾਇਦਾ ਪਛਾਣੇ ਜਾਣ ਵਾਲੇ ਤੇ ਆਪਣੇ ਖਾਲਸਾ ਅਕਾਲ ਫੌਜ ਦਾ ਹਿੱਸਾ। ਹਾਂਜੀ ਖਾਲਸਾ ਅਕਾਲ ਪੁਰਖ ਕੀ ਫੌਜ ਸਾਜਿਓ ਖਾਲਸਾ ਪਰਮਾਤਮਾ ਕੀ ਮੌਜ। ਚਲੋ ਜੀ ਠੀਕ ਹੈ ਜੀ ਪਰਮਾਤਮਾ ਕੀ